अस्सलाम वालेकुम की हाल है मित्रों प्यारे ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਦ ਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਅੱਜ ਸਾਡੇ ਨਾਲ ਇੱਕ ਅਲਬੇਲਾ ਜਿਹਾ ਇੱਕ ਸੁਰੀਲਾ ਜਿਹਾ ਫਨਕਾਰ ਹੈ ਜਿਹੜਾ ਗਾਉਂਦਾ ਵੀ ਹੈ ਜਿਹੜਾ ਐਕਟ ਵੀ ਕਰਦਾ ਹੈ ਜਿਹੜਾ ਮੁਹੱਬਤਾਂ ਵੀ ਕਰਦਾ ਹੈ ਜਿਹੜਾ ਮੁਹੱਬਤਾਂ ਵੰਡਦਾ ਵੀ ਹੈ ਤੇ ਅੰਦਰੋਂ ਵੀ ਬੜਾ ਸੋਹਣਾ ਹੈ ਜਿਵੇਂ ਬਾਹਰੋਂ ਸੋਹਣਾ ਹੈ ਉਵੇਂ ਅੰਦਰੋਂ ਵੀ ਸੋਹਣਾ ਹੈ ਤੇ ਸਾਡੇ ਨਾਲ ਨੇ ਅੱਜ ਸਮੀ ਜੱਟ अस्सलाम वालेकुम वालेकुम अस्सलाम की हाल है जी शुक्र है मालिक दा बहुत शुक्रिया सब तो पहला ਤੁਹਾਡਾ ਤੁਸੀਂ ਸਾਨੂੰ ਮੌਕਾ ਦਿੱਤਾ ਆਪਣੇ ਚੈਨਲ ਤੇ ਇੰਟਰਵਿਊ ਬਹੁਤ ਘੱਟ ਨਹੀਂ ਮੇਰੇ ਕੇ ਬਲਕਿ ਹੈ ਹੀ ਨਹੀਂ ਤੇ ਤੁਸੀਂ ਇਸ ਕਾਬਲ ਹੋ ਤੁਹਾਡੇ ਨਾਲ ਹੀ ਪਹਿਲੀ ਵਾਰੀ ਜਿਹੜਾ ਨਾ ਬੈਠੇ ਆਪਾਂ ਆ ਸਿਰਾ ਵੀ ਸਾਡੇ ਸਿਰ ਹੀ ਜਾਂਦਾ ਹਾਲਾਂਕਿ ਅਸੀਂ ਸਿਰੇ ਪਹਿਲੇ ਲਾ ਬੈਠੇ ਹਾਂ ਇੱਕ ਹੋਰ ਸਿਰਾ ਤੇ ਸਮੀ ਕੀ ਹਾਲ ਸ਼ੁਕਰ ਹੈ ਮਾਲਿਕ ਦਾ ਤੁਸੀਂ ਦੱਸੋ ਜੀ ਬਹੁਤ ਵਧੀਆ ਕਿਵੇਂ ਸਿੰਗਿੰਗ ਜੱਟ ਬਰਾਦਰੀ ਤੇ ਉਤੋਂ ਸਿੰਗਰ ਹੈ ਤੇ ਉਹ ਘਰੋਂ ਜੁੱਤੀਆਂ ਨਹੀਂ ਪਈਆਂ ਇਹ ਕਿਹੜੇ ਕੰਮੀ ਟੁਰ ਪਏ ਜੁੱਤੀਆਂ ਵਾਲੇ ਕੰਮ ਤੋਂ ਬਾਅਦ ਸਿੰਗਰ ਬਣੇ ਆ ਮਤਲਬ ਵਾਲਾ ਸਾਹਿਬ ਦੀ ਡੈਥ ਹੋ ਗਈ ਸੀ ਮੇਰੇ ਦੇ ਨਾਲ ਉਸ ਤੋਂ ਬਾਅਦ ਗਾਣਿਆਂ ਦੀ ਫੀਲਡ 'ਚ ਆਇਆ ਮੈਂ ਅੱਛਾ ਇਹਦੇ ਜੁੱਤੀਆਂ ਤੇ ਪੈਣੀਆਂ ਤੇ ਵਾਲਾ ਸਾਹਿਬ ਮੇਰੇ 2017 'ਚ ਉਹਨਾਂ ਦੀ ਡੈਥ ਹੋਈ ਸੀ ਮਾਂ ਜੀ ਨਹੀਂ ਰੋਕਦੇ ਪਹਿਲੇ ਗਾਣਿਆਂ ਦੇ ਤੁਹਾਨੂੰ ਪਤਾ ਹੁੰਦਾ ਥੋੜਾ ਜਿਹਾ ਤੇ ਉਸ ਤੋਂ ਬਾਅਦ ਜਦੋਂ ਮਾੜਾ ਜਿਹਾ ਕੰਮ ਚੱਲ ਜਾਂਦਾ ਫਿਰ ਸਾਰਾ ਪਰਿਵਾਰ ਕਹਿੰਦਾ ਠੀਕ ਹੈ ਤੇ ਕਿਦਾਂ ਲੱਗਦਾ ਹੈ ਕਿ ਜਿਵੇਂ ਹੁਣ ਤੁਸੀਂ ਗਾਣੇ ਗਾਉਂਦੇ ਮੈਂ ਤੁਹਾਡੇ ਗਾਣੇ ਸੁਣੇ ਵੀ ਆ ਮਾਸ਼ਾਅੱਲਾ ਸੁਰ ਸ਼ੁਰ ਤੁਸੀਂ ਤੇ ਇਹ ਸਿੱਖਿਆ ਹੀ ਐਵੇਂ ਸ਼ੌਕ ਹੈ ਨਹੀਂ ਮੈਂ ਪ੍ਰੋਪਰ ਸਿੱਖਿਆ ਨਹੀਂ ਕੋਸ਼ਿਸ਼ ਕੀਤੀ ਸੀ ਸਿੱਖਣ ਦੀ ਲੇਕਿਨ ਬੰਦੇ ਵਧੀਆ ਨਹੀਂ ਸੀ ਮਿਲੇ ਲੇਕਿਨ ਹੁਣ ਵਕਤ ਦੇ ਹਿਸਾਬ ਨਾਲ ਸਿੱਖ ਵੀ ਰਹੇ ਆ ਲੇਕਿਨ ਉਹ ਪ੍ਰੋਪਰ ਨਹੀਂ ਸਿੱਖਿਆ ਜਿਵੇਂ ਤੁਸੀਂ ਕਹੋ ਮੈਂ ਹਾਰਮੋਨੀਅਮ ਲੈ ਕੇ ਵੀ ਨਾਲ ਤੁਹਾਨੂੰ ਗਾ ਕੇ ਸੁਣਾ ਦੂੰਗਾ ਮਤਲਬ ਤੁਸੀਂ ਉਹ ਚਾਹਤ ਫਦੀਲੇ ਖਾਨ ਤਰ੍ਹਾਂ ਸਿੱਖਿਆ ਨਹੀਂ ਹੈ ਹਾਂ ਉਹਨਾਂ ਦੇ ਪ੍ਰੋਪਰ ਕਲਾਸਾਂ ਲਈਆਂ ਨੇ ਉਹ ਤਾਂ ਬਹੁਤ ਵੱਡਾ ਫਨਕਾਰ ਹੈ ਅੱਛਾ ਜੀ ਤੇ ਪੜ੍ਹਾਈ ਕਿੱਥੋਂ ਤੱਕ ਸਕੂਲੇ ਗਏ ਕੋਈ ਵੈਰ ਸੀ ਮਾਸਟਰ ਨਾਲ ਸਕੂਲ ਜੀ ਵੈਰ ਵਾਲਾ ਚੱਕਰ ਨਹੀਂ ਸੀ ਹਾਲਾਤ ਕੁਛ ਇਦਾਂ ਦੇ ਸੀ ਵੀ ਪੜ੍ਹੇ ਨਹੀਂ ਗਏ ਦਿਮਾਗ ਵੀ ਹੈਗਾ ਸੀ ਪੜ੍ਹਨ ਵਾਲਾ ਹਾਲਾਂਕਿ ਮੈਂ ਗੁਰਮੁਖੀ ਦਾ ਕੋਰਸ ਕੀਤਾ ਹੈ ਪਿੱਛੇ ਜੇ ਨਾ 2 ਸਾਲ ਹੋਏ ਆ ਲੇਕਿਨ ਮੈਂ ਪੜ੍ਹਿਆ ਨਹੀਂ ਸਕੂਲ ਨਾ ਬਿਲਕੁਲ ਨਹੀਂ ਪੜ੍ਹਿਆ 2 ਕਲਾਸਾਂ ਪੜ੍ਹੀਆਂ ਅੱਛਾ ਹਾਂਜੀ ਤੇ ਇੱਡਾ ਕੀ ਜ਼ਰੂਰਤ ਸੀ ਆਸਾਨ ਕਰਨ ਦੀ 2 ਕਲਾਸਾਂ ਪੜ੍ਹ ਕੇ ਆਸਾਨ ਕੀਤਾ ਜੀ ਪਹਿਲਾਂ ਗਏ ਆ ਜੀ ਸਕੂਲ ਤੇ ਕੱਚੀ ਚੋਂ ਜਦੋਂ ਮੈਂ ਪੱਕੀ ਚ ਹੋਇਆ ਤੇ ਉਦੋਂ ਮੈਨੂੰ ਹਟਾ ਲਿਆ ਕਹਿੰਦੇ ਵੀ ਸਰਦਾ ਨਹੀਂ ਹੈ ਤੂੰ ਕੰਮ ਕਰਨਾ ਹਨਾ ਮੈਂ 8 ਸਾਲਾਂ ਦਾ ਸੀ ਜਦੋਂ ਕੰਮ ਤੇ ਗਿਆ ਸੀ ਅੱਛਾ ਹਾਂਜੀ ਮੈਂ ਕੰਮ ਤੇ ਲੱਗ ਗਿਆ ਸੀ 8 ਸਾਲਾਂ ਦੀ ਉਮਰ 'ਚ ਤੇ ਮੈਂ ਸਾਲ ਕੁ ਕੰਮ ਕੀਤਾ ਤੇ ਮੈਨੂੰ ਫਿਰ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਕਿਹਾ ਵੀ ਪੜ੍ਹ ਲਾ ਪੁੱਤ ਇਹ ਚੰਗੀ ਗੱਲ ਨਹੀਂ ਹੈ ਵੀ ਤੂੰ ਆਪਣੇ ਘਰ ਵਾਲ ਨੂੰ ਕਹਿ ਪੜ੍ਹਾਓ ਉਹਨੇ ਸਮਝਾਇਆ ਮੈਨੂੰ ਮੈਂ ਮੋਟੀਵੇਟ ਹੋਇਆ ਫਿਰ ਰੌਲਾ ਪਾਤਾ ਘਰ ਜਾ ਕੇ ਮੈਂ ਪੜ੍ਹਨਾ ਤੇ ਉਹ ਚਲੋ ਜ਼ਿੱਦ ਮੈਂ ਕੀਤੀ ਕਹਿੰਦੇ ਠੀਕ ਆ ਪੜ੍ਹ ਲਾ ਵੀ ਫਿਰ ਸਕੂਲੇ ਪਾਤਾ ਫਿਰ ਮੈਨੂੰ ਪੱਕੀ ਚੋਂ ਉਸਤਾਦ ਮੇਰੇ ਨੇ ਡਾਇਰੈਕਟ ਦੂਸਰੀ 'ਚ ਕਰਤਾ ਸੀ ਅੱਛਾ ਵੀ ਮੇਰਾ ਦਿਮਾਗ ਹੈਗਾ ਸੀ ਮੈਂ ਕਲਾਸ ਆਪਣੀ 'ਚ ਮਨੀਟਰ ਸੀ ਮਤਲਬ ਬੱਚਿਆਂ ਨੂੰ ਦੱਸਦਾ ਸੀ ਦੂਸਰੀ 'ਚ ਕਰਤਾ ਸੀ ਫਿਰ ਮੈਂ ਕੁਝ ਸਮਾਂ ਪੜ੍ਹਿਆ ਦੂਸਰੀ 'ਚੋਂ ਹੀ ਫਿਰ ਮੈਨੂੰ ਹਟਾ ਲਿਆ ਸੀ ਫਿਰ ਮੈਂ ਕਿਹਾ ਹੁਣ ਨਹੀਂ ਮੁੜਦਾ ਮੈਂ ਹੁਣ ਤਾਂ ਕਿਹਾ ਬੇਲਗਾਮ ਘੋੜਾ ਜਿਹੜਾ ਨਾ ਹਾਂ ਹੁਣ ਹੱਥੀ ਨਹੀਂ ਆਉਂਦਾ ਕਿਸੇ ਦੇ ਚਲੋ ਕੰਮ ਕੀਤਾ ਮੈਂ ਤੇ ਕਿੰਨੀ ਦੇਰ ਤੋਂ ਗਾਣਾ ਸ਼ੁਰੂ ਕੀਤਾ ਮੈਨੂੰ ਸ਼ੌਕ ਜਿਹੜਾ 2014 ਤੋਂ ਸੀ ਅੱਛਾ ਹਾਂਜੀ ਉਦੋਂ ਆਪਣੇ ਪੰਜਾਬੀ ਮੁੰਡਿਆਂ ਦੇ ਇੰਡੀਆ ਵਾਲੀ ਸਾਈਡ ਤੋਂ ਨਵੇਂ ਗਾਣੇ ਆਉਣੇ ਸ਼ੁਰੂ ਹੋਏ ਸੀ ਤੇ ਉਹ ਗਾਣੇ ਜਦੋਂ ਮੈਂ ਸੁਣੇ ਨਾ ਜਦੋਂ ਇੱਧਰ ਦੇ ਸੁਣਦੇ ਸੀ ਤੇ ਉਹ ਸੁਣੇ ਉਹ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਯਾਰ ਵੀ ਮੈਨੂੰ ਲੱਗਦਾ ਸੀ ਬੜਾ ਨਾ ਸਹੀ ਕੰਮ ਆ ਵੀ ਮਤਲਬ ਸੌਖਾ ਜਿਹੀਆਂ ਗੱਲਾਂ ਨੇ ਹਨਾ ਸਿੱਧੀਆਂ ਗੱਲਾਂ ਨੇ ਵੀ ਗਾਣੇ ਵਧੀਆ ਨੇ ਮੈਨੂੰ ਵਧੀਆ ਲੱਗਦੇ ਸੀ ਪਰਸਨਲੀ ਤੇ ਉਦੋਂ ਸੁਣਨੇ ਸ਼ੁਰੂ ਕੀਤੇ ਸੀ ਤੇ ਸ਼ੌਕ ਪੈ ਗਿਆ ਸੀ ਵੀ ਗਾਣੇ ਗਾਉਣੇ ਸੀ ਇਹ ਨਹੀਂ ਸੀ ਪਤਾ ਵੀ ਗਾਉਣੇ ਆ ਲੇਕਿਨ ਸੁਣਨ ਦਾ ਤੇ ਗਾਉਣ ਦਾ ਸ਼ੌਕ ਸੀ ਇਹ ਨਹੀਂ ਸੀ ਪਤਾ ਵੀ ਨੈਟ ਤੇ ਆਉਣਾ ਜਾਂ ਕਿੱਦਾਂ ਤੇ ਮੈਨੂੰ ਫਿਰ ਨਾ ਇੱਕ ਬੰਦਾ ਟੱਕਰਿਆ ਸੀ ਕਹਿੰਦਾ ਵੀ ਤੇਰੀ ਆਵਾਜ਼ ਵਧੀਆ ਮੇਰੀ ਨਾ ਸ਼ੁਰੂ ਤੋਂ ਆਦਤ ਆ ਵੀ ਮੈਂ ਸੰਗਦਾ ਨਹੀਂ 100 ਬੰਦਾ ਵੀ ਖੜਾ ਤੇ ਗਾਣੇ ਮੈਂ ਗਾ ਰਿਹਾ ਤੇ ਜੇ ਗਾ ਰਿਹਾ ਤੇ ਗਾ ਰਿਹਾ ਤੇ ਮੈਂ ਤੰਦੂਰ ਦਾ ਕਾਰੀਗਰ ਹਾਂ ਜੀ ਰੈਸਟੋਰੈਂਟ ਦਾ ਅੱਛਾ ਹਾਂਜੀ ਤੇ ਮੈਂ ਆਪਣਾ ਕੰਮ ਕਰਦਾ ਸੀ ਨਾਲ ਜਿਹੜਾ ਗਾਣੇ ਗਾਉਂਦਾ ਸੀ ਕੰਮ ਵੀ ਕਰੀ ਜਾਣਾ ਗਾਣੇ ਵੀ ਗਾਈ ਜਾਣੇ ਤੇ ਇੱਕ ਬੰਦਾ ਆਇਆ ਵੀ ਉਹਨੇ ਮੈਨੂੰ ਕਿਹਾ ਤੂੰ ਨਾ ਜਿਹੜਾ ਆਵਾਜ਼ ਤੇਰੀ ਵਧੀਆ ਤੇ ਤੂੰ ਗਾਣੇ ਆਪ ਕਿਉਂ ਨਹੀਂ ਲਿਖਦਾ ਤੂੰ ਮਤਲਬ ਲੋਕਾਂ ਦੇ ਗਾਣਾ ਵਾ ਤੂੰ ਗਾਣਾ ਆਪ ਲਿਖ ਆਪਾਂ ਤੇਰਾ ਰਿਕਾਰਡ ਕਰਾਵਾਂਗੇ ਨੈਟ ਤੇ ਚੱਲੂਗਾ ਜਿੱਦਾਂ ਤੂੰ ਲੋਕਾਂ ਦੇ ਗਾਣੇ ਸੁਣਦਾ ਉਦਾਂ ਤੇਰੇ ਸੁਣਿਆ ਕਰਨਗੇ ਮੈਂ ਕਿਹਾ ਠੀਕ ਆ ਜੀ
ਮੈਨੂੰ ਤਾਂ 2 ਦਿਨ ਨੀਂਦ ਨਾ ਆਈ ਚਾਹ ਸੀ ਹੈ ਨਾ। ਮੈਂ ਤੇ ਭਾਈ ਮੈਂ ਕਿਹਾ ਲਿਖਣਾ ਗਾਣਾ। ਅੱਛਾ। ਫਿਰ ਮੈਂ ਲਿਖਿਆ ਗਾਣਾ ਜੀ ਪਹਿਲੀ ਵਾਰੀ। ਉਹ ਮੈਂ ਜਦੋਂ ਬੰਦੇ ਨੂੰ ਸੁਣਾਇਆ ਤੇ ਕਹਿੰਦਾ ਵਧੀਆ ਤੂੰ ਲਿਖਿਆ, ਕਰਦੇ ਆ ਆਪਾਂ। ਉਦੋਂ ਮੈਨੂੰ ਇਹ ਹੁੰਦਾ ਸੀ ਨਵਾਂ ਬੰਦਾ, ਕੁਝ ਪਤਾ ਨਹੀਂ ਨਾ ਹੁੰਦਾ, ਮੈਨੂੰ ਇਹ ਹੁੰਦਾ ਸੀ ਵੀ ਦੁਨੀਆ ਤੇ ਇੱਕ ਹੀ ਸਟੂਡੀਓ ਆ, ਕੋਕ ਸਟੂਡੀਓ, ਉੱਥੇ ਹੀ ਗਾਣੇ ਰਿਕਾਰਡ ਹੁੰਦੇ ਆ, ਵੀ ਹੋਰ ਇਦਾਂ ਚੱਕਰਾਂ ਦਾ ਨਹੀਂ ਸੀ ਪਤਾ ਵੀ ਹੋਰ ਵੀ ਸਟੂਡੀਓ ਹੁੰਦੇ ਆ। ਤੇ ਉਹ ਆਂਦਾ ਰਿਹਾ ਕੋਈ 2 ਹਫ਼ਤੇ ਨਾ, ਕਹਿੰਦਾ ਰਿਹਾ ਕਰਦੇ ਆ। ਫਿਰ ਉਹ ਆਣਾ ਛੱਡ ਗਿਆ ਤੰਦੂਰ ਮੇਰੇ ਤੇ ਨਾ, ਜਿੱਥੇ ਮੈਂ ਕੰਮ ਕਰਦਾ ਸੀ, ਫਿਰ ਉਹ ਆਣਾ ਛੱਡ ਗਿਆ। ਗਾਣਾ ਵੀ ਲਿਖਿਆ ਜਾਇਆ ਹੀ ਗਿਆ ਨਾ, ਜ਼ਾਇਆ ਨਹੀਂ ਤੇ ਜਾਣ ਨੇ ਤੇ ਨਹੀਂ ਦਿੱਤਾ ਆਪਾਂ ਨਹੀਂ ਉਹ ਸੋਚਦਾ ਹੈਗਾ ਨਾ, ਉਹ ਆਣਾ ਛੱਡ ਗਿਆ ਤੇ ਮੇਰੇ ਅੰਦਰ ਜਿਹੜੇ ਉਹ ਅਰਮਾਨ ਜਿਹੜੇ ਸੀ ਉਹ ਫੁੱਲ ਭੱਗ ਗਾਇਕੀ ਵਾਲੇ ਉਹ ਭੱਗ ਗਏ ਸੀ। ਤੇ ਤੈਨੂੰ ਪਤਾ ਆਪਣੀ ਜੱਟਾਂ ਦੀ ਜਦੋਂ ਸੂਈ ਅੜ ਜੇ, ਮੈਂ ਆਖਿਆ ਇਹ ਗਾਣਾ ਗਾਣਾ ਵਾ, ਇਹ ਨੈਟ ਤੇ ਵੀ ਆਣਾ ਵਾ ਤੇ ਇਹ ਕਰਨਾ ਹੀ ਕਰਨਾ। ਫਿਰ ਸਟੋਰੀ ਤਾਂ ਬੜੀ ਲੰਮੀ ਚੌੜੀ ਹੈ ਭਾਜੀ, ਲੰਮੇ ਪੈ ਕੇ ਸੁਣਾਉਣ ਵਾਲੀ, ਲੇਕਿਨ ਆਪਾਂ ਤੁਹਾਨੂੰ ਸ਼ਾਰਟ ਦੱਸ ਦਿੰਨੇ। ਫਿਰ ਗਾਣਾ ਕੀਤਾ, ਪੈਸੇ ਪੂਸੇ ਕਾਫੀ ਲੱਗੇ ਭਾਜੀ। ਪਹਿਲੀ ਵਾਰੀ ਬੜਾ ਜ਼ਲੀਲ ਵੀ ਹੋਏ ਰੱਜ ਕੇ, ਕੁਝ ਸਾਲ ਜ਼ਲੀਲ ਹੋਏ ਸੀ। 2019 ਚ ਪਹਿਲਾ ਗਾਣਾ ਆਇਆ ਸੀ। ਅੱਛਾ। ਤੇ ਫਿਰ ਮੈਂ ਕਿਹਾ ਸੀ ਵੀ ਨਹੀਂ ਔਖਾ ਕੰਮ ਆ, ਵੀ ਜਿੰਨੇ ਪੈਸੇ ਮੇਰੇ ਲੱਗ ਗਏ ਸੀ, ਜਿੰਨਾ ਮੈਂ ਜ਼ਲੀਲ ਹੋ ਗਿਆ ਸੀ, ਨਵੇਂ ਬੰਦੇ ਸੀ, ਵੀ ਮੈਂ ਨਵਾਂ ਸੀ। ਮੇਨ ਗੱਲ ਤੇ ਇਹ ਆ ਵੀ ਮੈਂ ਨਵਾਂ ਸੀ ਹਨਾ, ਵੀ ਜਦੋਂ ਕੋਈ ਨਵਾਂ ਬੰਦਾ ਜਾਂਦਾ ਨਾ ਪਾਕਿਸਤਾਨ 'ਚ ਆਪਣੇ ਕਿਸੇ ਸਟੂਡੀਓ ਵਾਲੇ ਕੋ, ਉਹਨੂੰ ਪਤਾ ਨਹੀਂ ਹੁੰਦਾ ਕੁਛ, ਤੇ ਨਾ ਉਹ ਸਹੀ ਉਹਨੂੰ ਦੱਸਦੇ ਆ। ਉਹ ਵਿਚਾਰਾ ਨਾ ਜੇ ਤੇ ਉਹ ਢੇਰੀ ਢਾਹ ਜਾਵੇ ਜ਼ਲੀਲ ਹੋ ਕੇ, ਉਹ ਘਰ ਬਹਿ ਜਾਂਦਾ ਵੀ ਨਹੀਂ ਔਖਾ ਕੰਮ। ਜੇ ਉਹ ਢੀਠ ਹੋ ਕੇ ਲੱਗ ਜਾਏ ਫਿਰ ਕਿਤੇ ਨਿਕਲ ਜਾਂਦਾ ਕੰਮ। ਹਾਂ, ਤੇ ਕਾਫੀ ਜ਼ਲੀਲ ਹੋਇਆ ਸੀ ਪਹਿਲੇ 2-3 ਗਾਣਿਆਂ 'ਚ। ਇੱਕ ਕੀਤਾ, ਫਿਰ ਮੈਂ ਦੂਸਰਾ ਕੀਤਾ, ਫਿਰ ਤੀਸਰਾ ਕੀਤਾ, ਫਿਰ ਸਮਝ ਆ ਗਈ ਚੀਜ਼ਾਂ ਦੀ ਵੀ ਇੰਨੇ ਪੈਸੇ ਇੱਥੇ ਲੱਗਦੇ, ਇੰਨੇ ਇੱਥੇ ਲੱਗਦੇ, ਵੀ ਇਦਾਂ ਚੀਜ਼ਾਂ ਬਣਦੀਆਂ। ਤੇ ਜਿਹੜਾ ਨਾ ਹਲੇ ਇੱਕ ਅਫਸੋਸ ਮੇਰੇ ਘਰ ਵਾਲਿਆਂ ਦਾ ਮੇਰੇ ਤੇ ਆ, ਵੀ ਮੈਂ 2.5 ਮਰਲੇ ਜਗ੍ਹਾ ਵੇਚੀ ਸੀ ਆਪਣੀ ਗਾਣਿਆਂ ਪਿੱਛੇ। ਅੱਛਾ। ਹਾਂ। ਤੇ ਉਹ ਹੁਣ ਖੈਰ ਘਟ ਗਿਆ ਵਾ, ਉਹ ਮਾਮਲਾ ਠੰਡੇ ਪੈ ਗਏ ਆ। ਨਹੀਂ ਤੇ ਸ਼ੁਰੂ ਤੋਂ ਮੈਨੂੰ ਘਰ ਵਾਲੇ ਬੜਾ ਕਰਦੇ ਰਹੇ ਰੀਲੇਟ ਵੀ ਤੂੰ ਬਣਾਉਣਾ ਕੀ ਸੀ, ਤੂੰ ਤੇ ਵੇਚੀ ਜਾਣਾ ਅਗਲੀਆਂ। ਲੇਕਿਨ ਮੈਂ ਸੋਚਿਆ ਸੀ ਵੀ ਬਣਾਵਾਂਗੇ ਵੀ ਇੱਥੋਂ। ਤੇ ਉਹ ਪਹਿਲਾ ਜਿਹੜਾ ਤੁਹਾਡਾ ਗਾਣਾ ਵਾਇਰਲ ਕਿਹੜਾ ਹੋਇਆ, ਜਿੱਥੋਂ ਤੁਹਾਨੂੰ ਫੇਮ ਮਿਲਿਆ ਨਾ ਕਿ ਯਾਰ ਇੱਥੋਂ ਪਤਾ ਲੱਗਿਆ ਕਿ ਸਮੀ ਜੱਟ ਵੀ ਹੈ ਵਾ ਕੋਈ ਜਿਹੜਾ ਸਿੰਗਰ ਹੈ ਪਾਕਿਸਤਾਨ 'ਚ ਨਾ, ਪੰਜਾਬੀ ਗਾਣੇ ਗਾਉਂਦਾ? ਮੈਂ ਦੱਸਦਾ ਭਾਈ, ਪਹਿਲੇ ਤਾਂ ਮੈਂ 2-3 ਗਾਣੇ ਕੀਤੇ ਵੀ ਕਾੜੇ 'ਚ। ਮੇਰਾ ਜ਼ਿਲ੍ਹਾ ਉਕਾੜਾ ਵਾ, ਮੈਂ ਦੱਸਦਾ, ਪਿੰਡ ਮੇਰਾ ਚਰੰਜਾ ਚੱਕ। ਤੇ ਉੱਥੇ ਕਾੜੇ 'ਚ ਤੇ ਆਪਣੀ ਮਤਲਬ ਸਹੀ ਬਣ ਗਈ ਸੀ ਵੀ, ਮਤਲਬ ਮੁੰਡਾ ਗਾਉਂਦਾ ਚਰੰਜਾ ਪਿੰਡ ਦਾ ਨਾ, ਇਦਾਂ ਬਾਹਰ ਨਹੀਂ ਸੀ ਹਲੇ ਗੱਲ ਨਿਕਲੀ ਨਾ। ਤੇ ਮੈਂ ਕੰਮ ਹੀ ਕਰਦਾ ਹਾਂ ਤੰਦੂਰ ਤੇ ਮੈਨੂੰ ਫੋਨ ਆਇਆ ਸਟੂਡੀਓ ਵਾਲੇ ਦਾ। ਉਦੋਂ ਨਾ ਕਿਸਾਨਾਂ ਦਾ ਮਸਲਾ ਬਣਿਆ ਸੀ ਇੰਡੀਆ 'ਚ। ਹਾਂਜੀ, 2-3 ਸਾਲ ਹੋ ਗਏ ਮੇਰੇ ਹਾਊਸ ਗੱਲ ਨੂੰ, ਤੇ ਉਹ ਸਾਲ ਪੂਰਾ ਧਰਨਾ ਰਿਹਾ ਸੀ ਲੱਗਾ। ਤੇ ਚਲੋ ਸ਼ੁਰੂ ਤੋਂ ਇਸ ਚੀਜ਼ ਨਾਲ ਜੁੜੇ ਵੀ ਆ। ਤੇ ਮੈਨੂੰ ਫੋਨ ਆਇਆ ਸਟੂਡੀਓ ਵਾਲੇ ਦਾ, ਕਹਿੰਦਾ ਵੀ ਉਹਨਾਂ ਨੇ ਨਾ ਇੱਕ ਗਾਣਾ ਕੀਤਾ ਸੀ ਪਹਿਲੇ ਜੇ, ਇੱਕ ਗਾਣਾ ਸਭ ਤੋਂ ਪਹਿਲੇ ਆਇਆ ਸੀ, 5 ਜਣਿਆਂ ਰਲ ਕੇ ਗਾਇਆ ਸੀ ਵੀ ਕਿਸਾਨਾਂ ਦੀ ਸਪੋਰਟ। ਵਕਾਰ ਵੀ ਸੀ ਵਿੱਚ। ਹਾਂ, ਵਕਾਰ ਵੀ ਸੀ ਵਿੱਚ। ਹਾਂਜੀ। ਤੇ ਉਹ ਮੈਂ ਉਸੇ ਸਟੂਡੀਓ 'ਚੋਂ ਗਾਣਾ ਹੋਇਆ ਸੀ। ਤੇ ਮੈਂ ਉਹਨੂੰ ਕਿਹਾ ਵੀ ਯਾਰ ਤੁਸੀਂ 5 ਜਣਿਆਂ ਨੇ ਗਾਇਆ, ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ? ਵੀ ਵਕਾਰ ਉਦੋਂ ਜਾਣਦਾ ਨਹੀਂ ਸੀ, 1-2 ਹੋਰ ਮੁੰਡੇ ਵਿੱਚੋਂ ਜਾਣਦੇ। ਵਕਾਰ ਪਿੰਡਰ ਦੀ ਗੱਲ ਕਰ? ਹਾਂਜੀ, ਵਕਾਰ ਪਿੰਡਰ ਦੀ ਗੱਲ ਕਰ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਵੀ ਦੱਸਣਾ ਸੀ, ਮੇਰਾ ਵੀ ਹਿੱਸਾ ਪਵਾ ਲੈਂਦੇ ਵਿੱਚ ਹੈ। ਤੇ ਉਹ ਸ਼ੇਰ ਕੀਤਾ ਸੀ ਆਪਾਂ ਗਾਣਾ। ਥੋੜੇ ਦਿਨ ਫੀਸ ਵੀ ਲੈ ਗਾਣ ਵਾਲੇ ਸੀ। ਹਾਂ, ਥੋੜੇ ਕੁ ਦਿਨਾਂ ਬਾਅਦ ਸਟੂਡੀਓ ਦਾ ਫੋਨ ਆਇਆ, ਕਹਿੰਦਾ ਵੀ ਇੱਕ ਬੰਦਾ ਆਇਆ ਗਾਣਾ ਲਿਖ ਕੇ ਨਾ ਲਿਆ ਕਿਸਾਨਾਂ ਲਈ, ਤੇ ਉਹ ਕਹਿੰਦਾ ਵੀ ਨਾਲ ਮੈਂ ਨਾ ਕਿਸੇ ਨੂੰ ਗਵਾਉਣਾ ਵਾ। ਤੇ ਮੇਰਾ ਨਾ ਇੱਕ ਗਾਣਾ ਉਹ ਸਟੂਡੀਓ 'ਚ ਰਿਕਾਰਡ ਹੋਇਆ ਪਿਆ ਸੀ। ਤੇ ਉਹ ਉਹਨੇ ਕਿਤੇ ਉਹਨੂੰ ਸੁਣਾਇਆ ਵੀ ਆਹ ਮੁੰਡੇ ਦੀ ਆਵਾਜ਼ ਸੁਣੋ ਸਹੀ ਆ, ਵੀ ਇਹ ਤੁਹਾਡੇ ਨਾਲ ਗੱਲ ਵੀ। ਉਹਨੇ ਕਿਹਾ ਹਾਂਜੀ ਇਹੀ ਚਾਹੀਦਾ ਵਾ, ਠੀਕ ਆ। ਮੈਨੂੰ ਉਹਨੇ ਫੋਨ ਕੀਤਾ, ਕਹਿੰਦਾ ਵੀ ਸਟੂਡੀਓ ਆ ਜਾ। ਮੈਂ ਉੱਥੇ ਹੀ ਕੰਮ ਛੱਡਿਆ, ਮੈਂ ਕਿਹਾ ਵੀ ਮੈਂ ਚੱਲਾਂ, ਮੈਨੂੰ ਜ਼ਰੂਰੀ ਕੰਮ। ਮੈਂ ਗਿਆ ਤੇ ਉਹ ਭਾਈ ਸਾਹਿਬ ਮੇਰੇ ਤੋਂ ਸੀਨੀਅਰ ਸੀ, ਮਤਲਬ ਉਮਰ 'ਚ ਵੀ ਕਾਫੀ ਏਜ ਸੀ, ਭਾਨਾਸਰ ਜੀ ਦੀ ਨਾ ਹੁੰਦੀ, ਤੇ ਭਾਨਾਸਰ ਤੋਂ ਵੀ ਜ਼ਿਆਦਾ ਹੀ ਏਜ ਆਉਂਦੀ। ਸਾਬਰ ਭਾਜੀ, ਸਾਬਰ ਸਿੱਧੂ ਨਾਮ ਸੀ ਉਹਨਾਂ ਦਾ। ਤੇ ਉਹ ਗਾਣਾ ਲਿਖ ਕੇ ਨਾ ਹੁਣ ਬੈਠੇ ਹੋਏ ਸੀ ਸਟੂਡੀਓ ਜਾਂਦਿਆਂ ਨੂੰ। ਮੈਂ ਸਟੂਡੀਓ ਵੜਿਆ, ਸਟੂਡੀਓ ਵੜ ਕੇ ਨਾ ਅੱਗੇ ਉਹਨਾਂ ਨੇ ਵਿੱਚ ਹੀ ਵਾਸ਼ਰੂਮ ਬਣਾਇਆ ਸੀ ਅੰਦਰ ਜਾ ਕੇ। ਤੇ ਮੈਂ ਉਹਨਾਂ ਨਾਲ ਸਲਾਮ ਦਾ ਲੈ ਕੇ ਲੰਘਿਆ, ਹੱਥ ਨਹੀਂ ਸੀ ਧੋਤੇ ਹਲੇ, ਮੈਂ ਨਾ ਇੱਥੇ ਆਟਾ ਲੱਗਾ ਸੀ, ਹੱਥ ਧੋ ਕੇ ਨਾ ਆ ਕੇ ਮੈਂ ਚੌਂਕੜੀ ਮਾਰ ਕੇ ਬਹਿ ਗਿਆ। ਮੈਂ ਕਿਹਾ ਵੀ ਹਾਂਜੀ ਦੱਸੋ ਕਿਹੜਾ ਗਾਣਾ, ਏਦਾਂ ਆ ਕੇ ਬਹਿ ਗਿਆ। ਤੇ ਉਹ ਸਟੂਡੀਓ ਨੇ ਕਹਿੰਦਾ ਆ ਵਾ ਸਮੀ ਜੱਟ, ਕਹਿੰਦਾ ਇਹੀ ਆ ਭਾਜੀ। ਅੱਛਾ, ਕਹਿੰਦਾ ਇਹੀ ਆ। ਕਹਿੰਦਾ ਅੱਛਾ, ਕਹਿੰਦਾ ਯਾਰ ਆਵਾਜ਼ ਤੇਰੀ ਵਧੀਆ ਵਾ। ਫਿਰ ਉਹਨਾਂ ਨੇ ਮੈਨੂੰ ਗਾਣਾ ਸੁਣਾਇਆ। ਫਿਰ ਉਹ ਗਾਣੇ ਨੂੰ ਮੈਂ ਨਾ ਆਪਣੇ ਤਰੀਕੇ ਨਾਲ
ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਕ ਰਾਤ ਦਾ ਟਾਈਮ ਦਿਓ ਤੇ ਗਾਣਾ ਵੀ ਮੈਨੂੰ ਦੇ ਦਿਓ। ਕੰਪੋਜ਼ ਆਪ ਹਾਂ ਘਰ ਜਾਣਾ ਵਾ ਤੇ ਇਹਦੀ ਮੈਂ ਨਾ ਤਰਜ਼ ਆਪਣੇ ਹਿਸਾਬ ਨਾਲ ਬਣਾਉਣਾ ਵੀ ਆਪਾਂ ਇਹਨੂੰ ਵਧੀਆ ਕਰਦੇ ਆ। ਉਹਨੇ ਵੀ ਕਿਹਾ ਠੀਕ ਆ, ਉਹਨੇ ਤਬਾਰ ਕਰ ਲਿਆ। ਘਰ ਜਾ ਕੇ ਫਿਰ ਰਾਤ ਮੈਂ ਉਹਨੂੰ ਬਹਿ ਕੇ ਬਣਾਇਆ ਵੀ ਕਿੱਦਾਂ ਗਾਉਣਾ ਇਹਨੂੰ, ਕਿੱਦਾਂ ਸਹੀ ਰਹੂਗਾ। ਉਹ ਫਿਰ ਅਗਲੇ ਦਿਨ ਹੀ ਉਹਨਾਂ ਨੂੰ ਮੈਂ ਸੈਂਡ ਕਰਤਾ WhatsApp ਤੇ ਗਾ ਕੇ ਵੀ ਇਦਾਂ ਆਪਾਂ ਗਾਉਣਾ। ਉਹਨੇ ਕਿਹਾ ਵੀ ਸਹੀ ਆ ਜੀ। ਗਏ ਚਲੇ ਦੂਸਰੇ ਦਿਨ ਰਿਕਾਰਡ ਹੋ ਗਿਆ। ਉਦੋਂ ਹੀ ਭਾ ਨਾਸਰ ਨਾਲ ਮੁਲਾਕਾਤ ਹੋਈ ਸੀ ਵੀ ਉਹ ਗਾਣਾ ਅਸੀਂ ਬਣਾ ਲਿਆ। ਅਸੀਂ ਕਿਹਾ ਹੁਣ ਇਹਨੂੰ ਕਾਹਦੇ ਤੇ ਅਪਲੋਡ ਕਰੀਏ ਹੈ ਨਾ। ਤੇ ਉਹਨੇ ਸਾਬਰ ਭਾਜੀ ਨੇ ਰਾਬਤਾ ਕੀਤਾ ਇੱਕ ਦੋ ਬੰਦਿਆਂ ਨਾਲ ਤੇ ਪੰਜਾਬੀ ਲਹਿਰ ਚੈਨਲ ਦਾ ਵੀ ਪਤਾ ਸੀ, ਮੈਨੂੰ ਵੀ ਪਤਾ ਸੀ ਉਹਨਾਂ ਨੂੰ। ਤੇ ਉਹਨਾਂ ਨੇ ਕਿਹਾ ਵੀ ਆਪਾਂ ਭਾ ਨਾਸਰ ਦੇ ਚੈਨਲ ਤੇ ਕਰਦੇ ਹਾਂ ਪੰਜਾਬੀ ਲਹਿਰ ਤੇ ਅਸੀਂ ਇਹਨਾਂ ਨੂੰ ਸੈਂਡ ਕੀਤਾ। ਇਹਨਾਂ ਨੂੰ ਵੀ ਵਧੀਆ ਲੱਗਿਆ ਵੀ ਇਹ ਕਹਿੰਦੇ ਵੀ ਇਹਦੀ ਨਾ ਵੀਡੀਓ ਕਰ ਲਈਏ ਛੋਟੀ ਮੋਟੀ ਤੇ ਆਪਾਂ ਚਾੜ ਦਿੰਦੇ ਹਾਂ। ਸਾਨੂੰ ਇਹ ਸੀ ਵੀ ਪੰਜਾਬੀ ਲਹਿਰ ਚੈਨਲ ਤੇ ਆਉਣਾ ਵੀ ਉਹਨਾਂ ਤੱਕ ਗੱਲ ਪਹੁੰਚੂਗੀ ਹੈ ਨਾ, ਸਰਕਾਰਾਂ ਤੱਕ। ਤੇ ਜਦੋਂ ਵੀਡੀਓ ਵੀ ਅਸੀਂ ਕਰ ਲਈ, ਭਾ ਨਾਸਰ ਕਹਿੰਦਾ ਵੀ ਆਪਾਂ ਨਵਾਂ ਚੈਨਲ ਬਣਾ ਕੇ ਨਾ ਗਾਣੇ ਵਾਲਾ ਉੱਤੇ ਕਰਦੇ ਵੀ ਹੋਰ ਵੀ ਗਾਣੇ ਚਾੜਾਂਗੇ ਉਹਦੇ ਤੇ। ਅਸੀਂ ਕਿਹਾ ਭਾਈ ਤੁਹਾਡਾ ਹੀ ਆ, ਹੁਣ ਜੇ ਦੱਸ ਤੇ ਮਰਜ਼ੀ ਚਾੜ ਲਓ ਹੈ ਨਾ, ਵੀ ਤੁਹਾਨੂੰ ਲੋਕ ਜਾਣਦੇ ਵੀ ਆ ਉੱਧਰ। ਉਹ ਗਾਣਾ ਜਿਹੜਾ ਰਿਕਾਰਡ ਵੀ ਹੋ ਗਿਆ, ਵੀਡੀਓ ਵੀ ਬਣ ਗਈ। ਸਰਦੀਆਂ ਦੇ ਦਿਨ ਸੀ ਉਦੋਂ ਜਦੋਂ ਧਰਨਾ ਲੱਗਾ ਤੇ ਉਹ ਭਾ ਨਾਸਰ ਨੇ ਚਾੜਤਾ ਗਾਣਾ। ਉਹ ਗਾਣਾ ਚਾੜਿਆ ਜਦੋਂ ਸ਼ਾਮ ਕੁ ਟਾਈਮ ਅਪਲੋਡ ਕੀਤਾ ਸੀ ਗਾਣਾ ਤੇ ਸਾਰੀ ਰਾਤ ਫੋਨ ਆਏ ਸਾਨੂੰ ਮਤਲਬ ਸਰਦਾਰ ਵੀਰਾਂ ਦੇ ਨਾ ਵੀ ਉਹ ਚਾੜਦੇ ਨਾਲ ਹੀ ਉਹ ਵਾਇਰਲ ਹੋ ਗਿਆ ਸੀ ਗਾਣਾ। ਤੇ ਟਰੈਕਟਰਾਂ ਤੇ ਉੱਧਰ ਚੱਲ ਰਿਹਾ, ਸਾਰੀ ਰਾਤ ਫੋਨ ਆਉਂਦੇ ਰਹੇ ਕੋਈ ਅਮਰੀਕਾ ਚੋਂ, ਕੈਨੇਡਾ ਚੋਂ, ਕਿੱਥੋਂ। ਮੈਂ ਕਦੀ ਉਹਨਾਂ ਮੁਲਕਾਂ ਦੇ ਨਾਮ ਨਹੀਂ ਸੀ ਸੁਣੇ ਜਿੱਥੋਂ ਫੋਨ ਆਏ। ਵੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਵੀ ਮਿਹਰਬਾਨੀ ਯਾਰ ਤੁਹਾਡੀ ਵੀ, ਵਧੀਆ ਤੁਸੀਂ ਕੰਮ ਕੀਤਾ, ਸਾਡੀ ਸਪੋਰਟ ਕੀਤੀ ਜਿੱਦਾਂ। ਤੇ ਉਹ ਗਾਣਾ ਸੀ ਤੁਹਾਨੂੰ ਮੈਂ ਉਹਦੇ ਬੋਲ ਵੀ ਦੋ ਸੁਣਾਦਾ। ਭੁੱਖੇ ਪੀਣ ਸਪਰੇ ਹਾਂ ਜੱਟ ਫਾਲ ਹੀ ਨਹੀਂ ਹੁੰਦੇ, ਲਾ ਲੋਕਾਂ ਲਿਆ ਹੁੰਦੇ ਲੋਕ ਲਾਲ ਹੀ ਨਹੀਂ ਹੁੰਦੇ। ਲੱਗਦਾ ਆ ਤੂੰ ਹਲੇ ਉਦਮ ਨਹੀਂ ਪੜਿਆ, ਹੱਕ ਲਈ ਸੂਲੀ ਸਿੰਘ ਭਗਤ ਸੀ ਚੜਿਆ। ਇੱਕ ਵਾਂਗ 1.25 ਲੱਖ ਤੇ ਤੋਂ ਹੁਣੇ ਨਹੀਂ ਉਹ ਡੱਕ, ਪਿੱਛੇ ਹਟਣੇ ਦੇ ਵਰਕੇ ਹੀ ਪਾੜੇ। ਹਾਏ ਉਹ ਜੱਟ ਪੁੱਤਰੇ ਆ ਮਾੜੇ, ਕੰਨ ਖੋਲ ਸੁਣ ਦਿੱਲੀ ਸਰਕਾਰੇ, ਜੱਟ ਪੁੱਤਰੇ ਆ ਮਾੜੇ। ਇਹ ਗਾਣਾ ਸੀ ਤੇ ਬੜਾ ਵਧੀਆ ਇਸ ਗਾਣੇ ਦਾ ਰਿਸਪੌਂਸ ਨਾ ਜਿਹੜਾ। ਤੇ ਹੁਣ ਤੱਕ ਉਸ ਤੋਂ ਬਾਅਦ ਫਿਰ ਲੈਣ ਲੱਗ ਗਈ, ਉਸ ਤੋਂ ਬਾਅਦ ਫਿਰ ਬੜੀ ਹੈ ਨਾ ਮਿਹਰ ਕਰਦੀ। ਤੇ ਹੁਣ ਤੱਕ ਕਿੰਨੇ ਗਾਣੇ ਤੁਸੀਂ ਗਾ ਚੁੱਕੇ ਆ? ਹੁਣ ਤੱਕ ਮੇਰੇ 25+ ਗਾਣੇ ਆ। ਅੱਛਾ, ਵੈਰੀ ਗੁੱਡ। ਤੇ ਉਹ ਸਾਰੇ YouTube ਤੇ ਮਿਲ ਜਾਣਗੇ? ਕਿਹੜੇ ਚੈਨਲ ਤੇ? ਕੋਈ ਆਪਦਾ ਚੈਨਲ ਬਣਾਇਆ? ਤੇ ਮੈਂ ਵਧੀਆ ਗਾਣੇ ਵਾਇਰਲ, ਕਾਫੀ ਗਾਣੇ ਨੇ ਹੋਰ ਜਿਹੜੇ ਵਾਇਰਲ ਹੋਏ ਨੇ। ਰੀਸੈਂਟਲੀ ਮੇਰਾ ਇੱਕ ਗਾਣਾ ਹਾਸਾ ਇੰਡੀਆ 'ਚ ਟ੍ਰੈਂਡਿੰਗ ਤੇ ਚੱਲਦਾ ਰਿਹਾ। ਉਹਦੇ ਕੋਈ ਦੋ ਬੋਲ ਸੁਣਾਓ ਜ਼ਰਾ। ਮਹਿੰਗਾ ਏ ਹਾਸਾ ਤੇਰਾ, ਸੂਰਜ ਦੀਏ ਜਾਈਏ ਨੀ, ਬਣ ਜਾ ਕੋਈ ਗੀਤ ਦਾ ਮੁਖੜਾ, ਰੀਜਾਂ ਨਾਲ ਗਾਈਏ ਨੀ। ਮਹਿੰਗਾ ਏ ਹਾਸਾ ਤੇਰਾ ਨੀ, ਚੰਦਨ ਦੀ ਮਹਿਕ ਨੀ ਅੜੀਏ ਕੋਲੋਂ ਤੇਰੇ ਆਉਂਦੀ ਆ। ਸੁਰਮੇ ਦਾ ਸਾਪਿਆ ਬਣਦਾ ਅੱਖਾਂ ਵਿੱਚ ਪਾਉਂਦੀ ਆ, ਸੰਗ ਜਾਂਦੀ ਨੇੜੇ ਆ ਕੇ ਕਹਿਣਾ ਕੁਝ ਚਾਹੁੰਦੀ ਆ। ਮਾਰੇ ਜੇ ਆਵਾਜ਼ ਕਦੇ ਤੂੰ ਨੰਗੇ ਪੈਰੀਂ ਆਈਏ ਨੀ। ਮਹਿੰਗਾ ਏ ਹਾਸਾ ਤੇਰਾ, ਮਹਿੰਗਾ ਏ ਹਾਸਾ ਤੇਰਾ, ਸੂਰਜ ਦੀਏ ਜਾਈਏ ਨੀ, ਬਣ ਜਾ ਕੋਈ ਗੀਤ ਦਾ ਮੁਖੜਾ, ਰੀਜਾਂ ਨਾਲ ਗਾਈਏ ਨੀ। ਮਹਿੰਗਾ ਏ ਹਾਸਾ ਤੇਰਾ ਨੀ। ਬਹੁਤ ਵਧੀਆ। ਆ ਵੀ ਤੁਸੀਂ ਆਪ ਲਿਖਿਆ? ਇਹ ਉਧਰ ਦੇ ਮੁੰਡੇ ਨੇ ਲਿਖਿਆ, ਰਬ ਧਾਲੀਵਾਲ। ਅੱਛਾ। ਹਾਂਜੀ, ਮਤਲਬ ਉਧਰ ਹੁਣ ਮੈਂ ਕਹਿੰਦਾ ਬਹੁਤ ਸਾਰਿਆਂ ਨਾਲ ਭਰਾਬੰਦੀ ਬਣੀ ਆ, ਆਰਟਿਸਟਾਂ ਨਾਲ ਵੀ ਵਧੀਆ। ਤੁਸੀਂ ਕੋਈ ਆਪਦਾ ਚੈਨਲ ਵੀ ਬਣਾਇਆ YouTube ਤੇ? ਆਪਦਾ ਚੈਨਲ ਮੇਰਾ ਹੈ ਮੇਰੇ ਨਾਂ ਤੋਂ। ਕੀ ਹੈ? ਸਾਡਾ ਵਿਊਅਰਸ ਨੂੰ ਦੱਸੋ। ਮੇਰਾ ਚੈਨਲ ਸਮੀ ਜੱਟ ਆਫੀਸ਼ੀਅਲ ਮੇਰਾ ਆਪਣਾ ਚੈਨਲ ਆ। ਅੱਛਾ। ਮੈਂ 2 ਹਫ਼ਤੇ ਹੋ ਗਏ ਰਜਿਸਟਰਡ ਕੀਤਾ ਵਾ ਵੀ ਇੱਥੇ ਵੀ ਗਾਣਾ ਗੁਣਾ ਜਿਹੜਾ ਨਾ ਛੱਡਿਆ ਕਰੀਏ। ਹਾਂ। ਤੇ ਮੈਂ ਕਿਹਾ ਵੀ ਇੱਥੇ ਵੀ ਨਾਲ ਕੰਪਨੀਆਂ ਨਾਲ ਮੈਂ ਕਰਦਾ ਹੁਣ, ਕੈਨੇਡਾ ਦੀਆਂ ਨਾਲ 2 ਕੰਪਨੀਆਂ ਨਾਲ ਕੰਮ। ਅੱਛਾ। ਉੱਤੇ ਮੇਰੇ ਗਾਣੇ ਆਉਂਦੇ ਆ। ਤੇ ਹੁਣ ਉਹ ਜਿਹੜੇ 2.5 ਮਰਲੇ ਵੇਚੇ ਸੀ ਉਹ ਲੈ ਲਏ ਦੁਬਾਰਾ ਕਿ ਨਹੀਂ? ਉਹ ਲੈ ਨਹੀਂ ਆ ਹੁਣ, ਬਹੁਤੇ ਲੈਣੇ ਆ ਹੁਣ। ਦੇਖੋ ਆ ਸਪਿਰਿਟ ਜਿਹੜਾ ਨਾ, ਆ ਜਿਹੜੀ ਤੁਹਾਡੇ ਅੰਦਰ ਇੱਕ ਚਿਣਗ ਸੀ ਨਾ, ਉਹਨੂੰ ਤੁਸੀਂ ਭਾਂਬੜ ਬਣਾਇਆ ਨਾ, ਫੇਰ ਆਸਾਨੀਆਂ ਹੋਈਆਂ ਨੇ। ਮੈਂ ਪਿਛਾ ਨਹੀਂ ਮੁੜ ਕੇ ਵੇਖਿਆ। ਮੈਂ ਵੇਖਣ ਵਾਲੇ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਤੁਹਾਡੇ ਅੰਦਰ ਕੋਈ ਟੈਲੈਂਟ ਹੈ, ਕੋਈ ਕਲਾ ਹੈ ਨਾ, ਕੋਈ ਐਸਾ ਇਨਸਾਨ ਸਮੀ ਵੀਰੇ, ਕੋਈ ਐਸਾ ਇਨਸਾਨ ਨਹੀਂ ਹੈ ਦੁਨੀਆ 'ਚ ਜਿਹਦੇ ਅੰਦਰ ਕੋਈ
ਮੁxtਲਿਫ ਚੀਜ਼ ਨਹੀਂ ਹੈਗੀ ਇਹ ਜਿਹਦੇ ਅੰਦਰ ਕੋਈ ਗੁਣ ਨਾ ਹੋਵੇ ਹਾਂਜੀ ਕੋਈ ਵੀ ਚੀਜ਼ ਬੇਕਾਰ ਨਹੀਂ ਹੈ ਨਾ ਹਾਂਜੀ ਤੁਹਾਡੇ ਅੰਦਰ ਕੋਈ ਹੋਰ ਗੁਣ ਹੋਏਗਾ ਮੇਰੇ ਅੰਦਰ ਹੋਰ ਹੋਏਗਾ ਹਾਂਜੀ, ਸਾਕਬ ਦੇ ਅੰਦਰ ਕੋਈ ਹੋਰ ਹੋਏਗਾ ਕਿਸੇ ਹੋਰ ਦੇ ਅੰਦਰ ਹਰ ਬੰਦੇ ਦੇ ਅੰਦਰ ਇੱਕ ਸਪੈਸ਼ਲ ਚੀਜ਼ ਲਾਜ਼ਮੀ ਹੁੰਦੀ ਹੈ ਹਾਂਜੀ ਜਿਹਨੇ ਉਸ ਚੀਜ਼ ਨੂੰ ਪਹਿਚਾਣ ਲਿਆ ਜਾਣ ਲਿਆ ਹਾਂਜੀ ਫਿਰ ਉਹਨੇ ਬਾਹਰ ਕੱਢਦੀ ਉਹ ਚੀਜ਼ ਹਾਂਜੀ, ਹਾਂਜੀ। ਫਿਰ ਉਹ ਬਿਲਕੁਲ ਬਿਲਕੁਲ ਨਾਲੇ ਇੱਕ ਚੀਜ਼ ਹੋਰ ਆ ਭਾਜੀ ਇਹ ਚੀਜ਼ ਇਨਸਾਨ ਨੂੰ ਨਜ਼ਰ ਵੀ ਆਉਂਦੀ ਹੁੰਦੀ ਆ ਹਾਂ ਵੀ ਹਰ ਬੰਦਾ ਸਮਝਦਾਰ ਆ ਟੈਕਨੀਕਲੀ ਤੌਰ ਤੇ ਵੀ ਹਰ ਚੀਜ਼ ਸਮਝ ਆਉਂਦੀ ਬੰਦੇ ਨੂੰ ਜੇ ਤੁਹਾਨੂੰ ਲੱਗ ਰਿਹਾ ਨਾ ਵੀ ਯਾਰ ਆ ਕੰਮ ਮੈਂ ਕਰ ਰਿਹਾ ਵੀ ਮੇਰੇ ਵੱਸ ਦਾ ਨਹੀਂ ਆ ਹਾਂ ਵੀ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਇਸ ਕੰਮ 'ਚ ਪਰਫੈਕਟ ਨਹੀਂ ਹੈਗੇ ਫਿਰ ਉਹ ਕਰਨਾ ਵੀ ਨਹੀਂ ਚਾਹੀਦਾ ਹਾਂ ਹਨਾ ਵੀ ਧੱਕੇ ਨਾਲ ਆਪਾਂ ਉਹਨੂੰ ਕਰੀ ਜਾਈਏ ਫੇਰ ਨਹੀਂ ਜੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਇਸ ਕੰਮ 'ਚ ਠੀਕ ਆ ਮੈਨੂੰ ਪਤਾ ਸੀ ਮੈਂ ਠੀਕ ਆ ਮੈਂ ਕਰਨਾ ਹੀ ਕਰਨਾ ਨਾਲੇ ਜਿਹੜੇ ਕੰਮ 'ਚ ਜੀ ਲੱਗਦਾ ਹੋਵੇ ਨਾ ਹਾਂਜੀ ਉਹ ਉਹਦੇ 'ਚ ਬੰਦਾ ਬਹੁਤਾ ਤੇ ਆ ਤੰਦੂਰ 'ਚ ਰੋਟੀਆਂ ਲਾਉਂਦੇ ਆ ਬਾਹਰ ਸੜ ਗਈ ਸੀ ਇਹ ਮਾਂ ਕੀ ਮੇਰੀ ਬਣਾਇਆ ਬੜਾ ਸੋਹਣਾ ਟੈਟੂ ਹੈ ਬਣਾਇਆ ਹੋਇਆ ਤੇ ਇਹਦੇ ਪਿੱਛੇ ਕੀ ਹੈ ਲੌਜੀਕ ਕੀ ਹੈ ਇਹਦੇ ਪਿੱਛੇ ਇਹ ਸ਼ੁਰੂ ਹੁੰਦਾ ਹੀ ਇੱਥੋਂ ਪੰਜਾਬ ਤੋਂ ਹਾਂ ਇਹ ਸਾਂਝੇ ਪੰਜਾਬ ਦਾ ਨਕਸ਼ਾ ਵਾ ਹਾਂ ਇਹ ਪੂਰਾ ਸਾਂਝਾ ਪੰਜਾਬ ਹਾਂ ਇਹ ਇੱਧਰ ਅਸੀਂ ਰਹਿੰਦੇ ਸੀ ਹਾਂ। ਇੱਧਰ ਅਸੀਂ ਰਹਿ ਰਹੇ ਹਾਂ ਹਾਂ ਹੁਣ ਹਾਂ ਠੀਕ ਆ ਆਹ ਬਾਜ ਆ ਹਾਂ। ਪਿੱਛੇ ਬਣਿਆ ਹਾਂ ਇਹ ਤਾਕਤਵਰ ਦੀ ਨਿਸ਼ਾਨੀ ਹੈ ਹਾਂ ਠੀਕ ਆ ਤੇ ਆਹ ਬਲਦ ਨੇ ਸਾਡੇ ਹਾਂ ਸਾਡਾ ਸਾਈਨ ਹੈ ਪੰਜਾਬ ਦਾ ਹਾਂ ਵਾਈ ਵੀ ਜੀ ਤੇ ਇਹਨੂੰ ਮੈਂ ਆਪਣਾ ਦਾਦਾ ਕਹਿਣਾ ਵਾ ਅੱਛਾ ਜਿਹਦੀ ਫੋਟੋ ਬਣੀ ਆ ਹਾਂ ਠੀਕ ਆ ਆ ਸਾਡਾ ਏਰੀਆ ਮਾਝਾ ਉਧਰ ਅੱਛਾ ਹਾਂ ਤੇ ਮਾਝੇ 'ਚ ਰਹਿਣ ਵਾਲਿਆਂ ਨੂੰ ਮਝੈਲ ਕਹਿੰਦੇ ਆ ਅੱਛਾ ਹਾਂ ਇਹ ਤਾਂ ਮੈਂ ਲਹਾਇਆ ਵਾਹ ਤੇ ਆਹ ਫਸਲਾਂ ਤੁਹਾਨੂੰ ਨਜ਼ਰ ਆ ਹੀ ਰਹੀਆਂ ਹੋਣੀਆਂ ਸਿੱਟੇ ਪੂਰਾ ਪੰਜਾਬ ਬਾਹਰ ਟਿਕ ਕਰਵਾਇਆ ਇਹ ਇਸ ਵਾਰੀ ਹੁਣ ਆਪਾਂ ਕਣਕ ਲਾਉਣੀ ਸੀ ਪਰ ਮੈਂ ਕਿਹਾ ਚਲੋ ਚਲੋ ਆਪਣੇ ਵੱਧ ਹੀ ਕਣਕ ਹੀ ਰਹਿਣ ਕਣਕ ਦਾ ਰੇਟ ਨਹੀਂ ਨਾ ਨਿਕਲਿਆ ਆਹੋ ਤਾਂ ਕਰਕੇ ਵੱਡੀ ਨਹੀਂ ਹੈ ਚਲੋ ਤੇ ਅੱਗੇ ਦੂਜੀ ਫਿਲਮ 'ਚ ਲਾਉਣੀ ਵੀ ਸੀ। ਕੋਈ ਗਾਣੇ ਗਾ ਰਹੇ ਹੋ ਤੁਸੀਂ ਕੋਈ ਹਾਂਜੀ। ਸਾਂਝਾ ਪੰਜਾਬ ਫਿਲਮ ਆ ਰਹੀ ਉਸ 'ਚ ਵੀ ਤੁਸੀਂ ਬੜੇ ਫੱਟੇ ਚੁੱਕ ਗਾਣੇ ਹਾਂਜੀ ਉਸ 'ਚ ਮੇਰਾ ਇੱਕ ਗਾਣਾ ਹੈਗਾ ਜੀ ਅੱਛਾ ਹਾਂ ਉਹਦੇ 'ਚ ਉਹ ਐਕਟ ਵੀ ਪਹਿਲੇ ਕੀਤਾ ਆਇਆ ਵੀ ਹੋਇਆ ਮੇਰਾ ਗਾਣਾ ਨਾ ਅੱਛਾ। ਉਹ ਮੈਂ ਸ਼ੇਅਰ ਵੀ ਕਰ ਸਕਦਾ ਤੁਹਾਡੇ ਅੱਛਾ ਨਾਲ ਅੱਛਾ ਹਾਂ ਉਹ ਐਕਟ ਵੀ ਕੀਤਾ ਉਹਦੇ 'ਚ ਤੁਸੀਂ ਫਿਲਮ 'ਚ ਹਾਂਜੀ ਅੱਛਾ ਮੇਰਾ 5-4 ਮਿੰਟ ਦਾ ਸੀਨ ਹੈਗਾ ਅੱਛਾ ਹਾਂਜੀ। ਤੇ ਇਧਰ 30 ਮਿੰਟ ਦੀ ਬਣੀ 5-4 ਮਿੰਟ ਤੇ ਤੁਸੀਂ ਲੈ ਗਏ ਸਰਕਾਰ ਹੈਂ? ਤੇ 5-4 ਮਿੰਟ ਤੇ ਤੁਸੀਂ ਲੈ ਗਏ ਹੋ ਤੇ ਬਾਕੀ ਜਿਹੜੇ ਇੰਨੇ ਲੋਕ ਸੀ ਉਹਨਾਂ ਨੂੰ ਤੇ ਮਿੰਟ 2-2 ਮਿੰਟ ਹੀ ਆਏ ਹੋਣੇ ਸਾਰਿਆਂ ਦੇ ਵਿੱਚ ਹੈਗਾ ਸੀਨ ਨਾ ਹਾਂ। ਅਸੀਂ 5-7 ਜਣੇ ਹੈਗੇ ਜਿਹੜੇ ਇੱਧਰ ਦੇ ਨਾ ਮੁੰਡੇ ਹਾਂ, ਹਾਂ। ਸਾਰਿਆਂ ਦੇ ਵਿੱਚ ਹੈਗਾ ਸਾਰਿਆਂ ਦਾ ਕੋਈ ਨਾ ਕੋਈ ਕਿਰਦਾਰ ਫਿਲਮ ਆਪਣੀ ਸਾਂਝਾ ਪੰਜਾਬ ਫੈਮਿਲੀ 440 ਤੇ ਲਾਜ਼ਮੀ ਸਾਰਿਆਂ ਨੇ ਦੇਖਣੀ ਉਹ ਆਣੀ ਫੈਮਿਲੀ ਕਿੱਥੇ ਉਹ ਵੀ ਬਹਿ ਦੱਸੋ ਨਾ ਕੇ ਕਿੱਥੇ YouTube ਤੇ ਆ ਜਾਣੀ ਫੈਮਿਲੀ 440 ਦੇ ਨਾਮ ਤੋਂ YouTube ਪੇਜ ਆ ਉੱਥੇ ਆ ਜਾਣੀ ਆ ਹਾਂ ਬਾਕੀ ਅਸੀਂ ਪ੍ਰੋਮੋਸ਼ਨ ਵੀ ਫੁੱਲ ਭਾਰਨਾ ਵੀ ਕਰਾਂਗੇ ਸਟੋਰੀਆਂ ਲਾਵਾਂਗੇ ਸਾਰਾ ਕੁਝ ਫੈਮਿਲੀ 'ਚ ਬਹਿ ਕੇ ਵੇਖਣ ਵਾਲੀ ਸ਼ੁਕਰ ਮੇਲਾ ਵੀ ਖੁੱਲਾ ਹਾਂ ਇਮੋਸ਼ਨਲ ਟੱਚ ਵੀ ਆ ਕੀ ਬਾਤ ਤੇ ਸਾਰਾ ਉਹਦੇ 'ਚ ਦਿਖਾਇਆ ਗਿਆ ਵੀ ਜੇ ਬੰਦੇ ਪਾਕਿਸਤਾਨ 'ਚ ਕੋਈ ਗਲਤੀ ਨਾ ਵਾੜਿਆ ਹੋਵੇ ਤੇ ਬੰਦੇ ਨੂੰ ਕਿਵੇਂ ਮਿਲਦੇ ਆ ਆਪਣਾ ਬੰਦਾ ਪੰਜਾਬ ਦਾ ਕੀ ਬਾਤ ਹੈ ਲਓ ਜੀ ਫਿਲਮ ਅਸੀਂ ਵੀ ਜ਼ਰੂਰ ਦੇਖਾਂਗੇ ਤੇ ਤੁਸੀਂ ਵੀ ਸਾਰੇ ਦੇਖਿਆ ਜੇ ਜਿੰਨੇ ਵੀ ਸਾਨੂੰ ਇਸ ਵੇਲੇ ਸੁਣਦੇ ਪਏ ਨੇ ਵੇਖਦੇ ਪਏ ਨੇ ਤੇ ਬਹੁਤ ਸ਼ੁਕਰੀਆ ਤੁਹਾਡੇ ਵਾਸਤੇ ਢੇਰ ਸਾਰੀਆਂ ਨੇਕ ਤਮੰਨਾਵਾਂ ਕਿ ਹਜੇ ਆ ਸ਼ੁਰੂਆਤ ਹੈ ਤੁਹਾਡੀ ਹਾਂਜੀ। ਇੱਥੇ ਬੱਸ ਨਹੀਂ ਕਰਨੀ ਹਜੇ ਬਹੁਤ ਸਫ਼ਰ ਪਿਆ ਹੈ ਬੜੀ ਦੂਰ ਤੱਕ ਜਾਣਾ ਹੈ ਤੇ ਜਦੋਂ ਤੁਸੀਂ ਪੀਕ ਤੇ ਪਹੁੰਚ ਜਾਂਦੇ ਹੋ ਨਾ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਸਫ਼ਰ ਹੋਣ ਸ਼ੁਰੂ ਕੀਤਾ ਹੈ ਹਾਂਜੀ, ਉਹ ਤੁਹਾਡੀ ਕਾਮਯਾਬੀ ਹੈ ਹਾਂਜੀ ਕਿਸੇ ਵੀ ਲੈਵਲ ਤੇ ਜਾ ਕੇ ਆਪਣੇ ਆਪ ਨੂੰ ਪੀਕ ਤੇ ਨਹੀਂ ਸਮਝਦੇ ਬਿਲਕੁਲ ਰੋਜ਼ ਨਵੀਆਂ ਚੀਜ਼ਾਂ ਕਰਦੇ ਰਹੀਦਾ ਵੇਖਦੇ ਰਹੀਦਾ ਜੀ ਤੇ ਤੁਹਾਡੇ ਗਾਣੇ ਜਿਹੜੇ ਨੇ ਉਹ ਬਹੁਤ ਵਧੀਆ ਨੇ ਆ ਹਾਸਾ ਗਾਣਾ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਜਾਂਦੇ ਹੁਣ ਮੈਂ ਵਾਪਸ ਦੀ ਮੈਂ ਗੱਡੀ ਸੁਣਾਂਗਾ ਹਾਂਜੀ ਹਾਂਜੀ ਗੱਡੀ 'ਚ ਹੋਰ ਵੀ ਕਾਫੀ ਗਾਣੇ ਤੁਹਾਨੂੰ ਪਸੰਦ ਆਣਗੇ ਹਾਂ ਠੀਕ ਹੋ ਗਿਆ ਬਹੁਤ ਵਧੀਆ ਗਾਣੇ ਚਲੋ ਜੀ ਇਹਦੇ ਨਾਲ ਹੀ ਇਹ ਤੋਂ ਪ੍ਰੋਗਰਾਮ ਨੂੰ ਮੁਕਾ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਚੈਨਲ ਵੀ ਵੇਖ ਪੰਜਾਬ ਟੀਵੀ ਸਾਰੇ ਜਣੇ ਜ਼ਰੂਰ ਇਹਨੂੰ ਵੀ ਸਬਸਕ੍ਰਾਈਬ ਕਰਿਓ ਵਧੀਆ ਇੰਟਰਵਿਊ ਇੱਥੇ ਭਾਈ ਹੁਣੇ ਕਰਦੇ ਰਹਿੰਦੇ ਹੱਸ ਕੇ ਲਓ ਜੀ ਮਿੱਤਰ ਪਿਆਰੇ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਨੇ ਆ ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ ਮੇਰਾ ਪਿਆਰ ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ ਰੱਬ ਰੱਖਾ ਰੱਬ ਰੱਖ